दर्शकों ब्रेक तो बाद थोड़ा स्वागत है जी। डॉक्टर साहब साड़ी पहली ईमेल आई है वीर मेघराज सिंह जी की। ये लिखते हैं सत्कारयोग डॉक्टर अमरजीत सिंह जी, वाहिगुरू जी का खालसा वाहिगुरू जी की फतेह। डॉक्टर साहब जी आपकी 28 तरीक वाली स्पीच इन्होंने लिखा है, बहुत जो लिखा इन्होंने बहुत ही लंबा करके लिखा। अच्छा तो मैं पढ़ती हूँ, बहुत ही ज़्यादा पावरफुल स्पीच है। मैं तकरीबन 15 बार सुनी और इत्थे मेरे 7-8 दोस्त गोरे ते काले ने, उन्होंने भी मैं आपकी ये स्पीच सुनाई ਅਤੇ ਆਪ ਦੀ ਸਪੀਚ ਸੁਣ ਕੇ ਕਹਿਣ ਲੱਗੇ ਕਿ ਇਹ ਸਪੀਚ ਵੈਰੀ ਪਾਵਰਫੁਲ ਹੈ। ਜੋ ਇਹਨਾਂ ਬੋਲਿਆ ਸਾਰਾ ਹੀ ਸੱਚ ਹੈ। ਇਹ ਕੌਣ ਹਨ? ਔਰ ਡਾਕਟਰ ਸਾਹਿਬ ਜੀ ਮੈਂ ਆਪ ਦੇ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ ਹੈ, ਖਾਲਿਸਤਾਨ ਐਕਟੀਵਿਟੀਜ਼ ਡਾਕਟਰ ਅਮਰਜੀਤ ਸਿੰਘ ਨੇ, ਔਰ ਇਹ ਜੋ ਬੋਲਦੇ ਨੇ ਸੱਚ ਹੀ ਬੋਲਦੇ ਨੇ। ਔਰ ਡਾਕਟਰ ਸਾਹਿਬ ਜੀ ਥੈਂਕ ਯੂ, ਇਹਨਾਂ ਨੇ ਸੋ ਮਚ ਬੜੇ ਲੰਬਾ ਲਿਖਿਆ। ਤੇ ਖਾਲਿਸਤਾਨ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਇਹਨਾਂ ਦੀ ਈਮੇਲ ਦਾ ਜਵਾਬ ਦੇਣ ਤੋਂ ਪਹਿਲਾਂ ਅਸੀਂ ਕੱਲ ਭੈਣ ਜੀ ਸ਼ਮਿੰਦਰ ਕੌਰ ਹੋਰਾਂ ਦੀ ਈਮੇਲ ਜਿਹੜੀ ਹੈ ਡਿਸਕਸ ਕੀਤੀ ਸੀ ਜੀ। ਉਹਨਾਂ ਦੀ ਅੱਜ ਈਮੇਲ ਆਈ ਹੈ। ਕੱਲ ਅਸੀਂ ਗਲਤੀ ਨਾਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਬੜੇ ਖਸਤਾ ਹਾਲਤ ਸਨ ਉਹਨਾਂ ਦਾ ਜ਼ਿਕਰ ਕਰਦੇ ਹਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜ਼ਿਕਰ ਕੀਤਾ ਸੀ ਕਿ ਉੱਥੋਂ ਫਿਰ ਚੰਡੀਗੜ੍ਹ ਭੇਜ ਦਿੱਤੇ ਗਏ। ਮੇਰਾ ਖਿਆਲ ਹੈ ਤੁਸੀਂ ਪੜ੍ਹਨ ਲੱਗਿਆ ਜਿਹੜਾ ਪੰਜਾਬ ਦਾ ਪੰਜਾਬੀ ਬਣਾ ਦਿੱਤਾ ਉਹ ਅਸਲ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੀ। ਸੋ ਉਹਨਾਂ ਨੇ ਸਾਡੀ ਸੁਧਾਈ ਕੀਤੀ ਹੈ, ਅਸੀਂ ਮਾਫੀ ਚਾਹੁੰਦੇ ਹਾਂ। ਹਾਲਾਂਕਿ ਉਹਨਾਂ ਨੇ ਆਪ ਵੀ ਲਿਖਿਆ ਹੈ ਕਿ ਵੀ ਹਾਲ ਤਾਂ ਪੰਜਾਬ ਤੇ ਪੰਜਾਬੀ ਦੋਵਾਂ ਦਾ ਇੱਕੋ ਜਿਹਾ ਹੈ ਔਰ ਪੰਜਾਬ ਤਾਂ ਖਾਸ ਤੌਰ 'ਤੇ ਬਦਤਰ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਆਰੀਆ ਸਮਾਜੀਆਂ ਦਾ ਜਿਹੜਾ ਉਹ ਉਹਨਾਂ ਦਾ ਕੰਟਰੋਲ ਰਿਹਾ। ਅੱਜ ਵੀ ਆਰੀਆ ਸਮਾਜੀਆਂ ਦਾ ਉਹ ਤਾਂ ਉਹਨਾਂ ਦਾ ਕਿਸੇ ਹੱਦ ਤੱਕ ਵੀ ਉਹ ਜਾਣ ਨੂੰ ਤਿਆਰ ਨੇ ਸਿੱਖ ਵਿਰੋਧੀ ਨੀਤੀਆਂ ਥੱਲੇ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਵੈਸੇ ਅਸੀਂ ਆਪਣੇ ਦਰਸ਼ਕਾਂ ਔਰ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ 4 ਪ੍ਰੋਟੈਸਟ ਜਿਹੜੇ ਮੋਦੀ ਦੀ ਆਮਦ ਦੇ ਉੱਤੇ UN ਜਨਰਲ ਅਸੈਂਬਲੀ ਦੇ ਬਾਹਰ, ਫਿਰ 28 ਤਰੀਕ ਨੂੰ ਮੈਡੀਸਨ ਸਕੁਆਇਰ ਗਾਰਡਨ, 29 ਨੂੰ ਵਾਈਟ ਹਾਊਸ ਦੇ ਬਾਹਰ ਕੈਂਡਲ ਲਾਈਟ ਵਿਜਲ 'ਤੇ ਔਰ 30 ਨੂੰ ਲਫੈਤ ਪਾਰਕ 'ਚ ਹੋਇਆ। ਉਹਨਾਂ ਚਾਰਾਂ ਨੂੰ ਹੀ ਐਡਰੈਸ ਕਰਨ ਦਾ ਮੈਨੂੰ ਮੌਕਾ ਮਿਲਿਆ ਔਰ ਸ਼ਾਇਦ ਉਹਨਾਂ ਦੇ ਗੋਰੇ ਔਰ ਕਾਲੇ ਦੋਸਤ ਉਹਨਾਂ ਨੂੰ ਇਸ ਲਈ ਸੁਣਾ ਸਕੇ ਕਿ 28 ਤਰੀਕ ਵਾਲੀ ਜਿਹੜੀ ਸਪੀਚ ਹੈ ਉਹ ਇੰਗਲਿਸ਼ ਦੇ ਵਿੱਚ ਹੈ। ਬਾਕੀ ਜਿਹੜੀ 27 ਔਰ 29 ਵਾਲੀਆਂ ਨੇ ਉਰਦੂ 'ਚ ਨੇ, ਕਿਉਂਕਿ ਮੇਨਲੀ ਕਰਾਊਡ ਕਸ਼ਮੀਰੀਆਂ ਦੀ ਸੀ, ਔਰ 30 ਵਾਲੀ ਜਿਹੜੀ ਹੈ ਉਹ ਜਿਹੜੀ ਹੈ ਪੰਜਾਬੀ 'ਚ ਹੈ, ਕਿਉਂਕਿ ਮੇਨਲੀ ਕਰਾਊਡ ਸਾਡੀ ਆਪਣੀ ਸੀ। ਔਰ ਸਾਡੇ TV 84 ਟੀਮ ਨੇ ਮਿਹਨਤ ਕਰਕੇ ਇਹਨਾਂ ਚਾਰਾਂ ਨੂੰ ਰਿਕਾਰਡ ਵੀ ਕੀਤਾ ਸੀ ਔਰ ਉਹ ਜੇ ਚਾਹਣ ਤਾਂ ਹੁਣ ਚਾਰੋਂ ਜਿਹੜੀਆਂ ਨੇ ਇੱਕੋ ਹੀ ਥਾਂ ਦੇ ਉੱਤੇ ਜਿਹੜੀਆਂ ਨੇ ਉਹ ਸੁਣ ਵੀ ਸਕਦੇ ਨੇ। ਔਰ ਇੱਕ ਰੈਕਡ ਵੀ ਹੈ ਕਿ ਕੱਲ੍ਹ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਮੋਦੀ ਦੀ ਆਮਦ ਵੇਲੇ ਇੱਥੇ ਕੁਛ ਨਹੀਂ ਸੀ ਹੋਇਆ ਜੀ। ਇਸ ਤੋਂ ਇਲਾਵਾ ਜਿਵੇਂ ਮੈਂ ਕੱਲ੍ਹ ਵੀ ਦੱਸਿਆ ਸੀ ਵੀ ਜਿਹੜੇ ਫੁੱਲ ਪ੍ਰੋਗਰਾਮ ਨੇ 1.5 2 ਘੰਟੇ ਦੇ ਉਹ ਵੀ ਅਪਡੇਟ ਕੀਤੇ ਨੇ। ਸੋ ਇਹਨਾਂ ਦਾ ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹ ਤਾਰੀਫ ਵੀ ਕਰਦੇ ਨੇ, ਕੀਤੀ ਵੀ ਹੈ ਜੀ, ਔਰ ਸਾਡੇ ਮਦਦਗਾਰ ਵੀ ਨੇ। ਔਰ ਅਸੀਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਵੀਰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਹੋਣ, ਸਾਡੇ ਪਿੱਠ ਤੇ ਥਾਪੀ ਦਿੰਦੇ ਰਹਿਣ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਸਾਡੀ ਅਗਲੀ ਈਮੇਲ ਵੀਰ ਅਤਿੰਦਰਪਾਲ ਸਿੰਘ ਜੀ, ਸਾਬਕਾ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਮੈਨੂੰ ਆਨਲਾਈਨ ਇੱਕ ਵੈਬਸਾਈਟ ਲੱਭੀ ਹੈ ਜੋ ਕਹਿੰਦੀ ਹੈ ਕਿ 6 ਫॉर ਜਸਟਿਸ ਨੇ ਵਾਈਟ ਹਾਊਸ ਦੀ ਪਟੀਸ਼ਨ ਤੇ ਦਸਤਖਤ ਕਰਵਾਉਣ 'ਚ ਹੇਰਫੇਰ ਕੀਤੀ ਸੀ। ਇਹ ਕੋਈ ਕੈਨੇਡਾ ਤੋਂ ਹੈ ਜੋ ਚੰਗੀ ਖਾਸੀ ਵੈਬਸਾਈਟ ਬਣਾ ਕੇ ਸਾਨੂੰ ਬਦਨਾਮ ਕਰ ਰਿਹਾ ਹੈ। ਇਸ ਤੇ ਹੋਰ ਵੀ ਬਹੁਤ ਸਾਰੀ ਭਟਕਾਉਣ ਵਾਲੀ ਜਾਣਕਾਰੀ ਹੈ। ਕਿਰਪਾ ਕਰਕੇ ਇਸ ਤੇ ਇੱਕ ਵਾਰ ਇਸ ਤੇ ਨਜ਼ਰ ਜ਼ਰੂਰ ਮਾਰਿਓ। ਸਾਨੂੰ ਅਜਿਹੀਆਂ ਹਰਕਤਾਂ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਲੋੜ ਹੈ ਤਾਂ ਜੋ ਉਹ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਸ਼ ਕਰਕੇ ਹਿੰਦੂ ਵਿਚਾਰਧਾਰਾ ਦੇ ਧਾਰਨੀ ਨਾ ਬਣਾ ਸਕਣ। ਇਸ ਕਿਸੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸਰਕਾਰ ਵੱਲੋਂ ਫੰਡਡ ਕੰਮ ਜਾਪਦਾ ਹੈ। ਵੈਬਸਾਈਟ www.khalistan.com। ਮੈਂ ਇਸ ਦੀ ਵਧੇਰੇ ਜਾਣਕਾਰੀ ਵੀ ਕੱਢੀ ਹੈ। ਭੁਪਿੰਦਰ ਸਿੰਘ, ਜਥੇਬੰਦੀ ਖਾਲਿਸਤਾਨ ਐਕਸਪੋਰਟਸ, ਸਟਰੀਟ ਬਲੋ ਸਟਰੀਟ, ਸ਼ਹਿਰ ਟੋਰਾਂਟੋ, ਸਟੇਟ ਓਨਟਾਰੀਓ, ਪੋਸਟਲ ਕੋਡ M6T3W8, ਦੇਸ਼ ਕੈਨੇਡਾ। फ़ोन नंबर है 1416221092। ईमेल एड्रेस है singhpupinder273@gmail.com। साड़ी नौजवान पीढ़ी ਨੂੰ ਸਿਖਾਉਣਾ ਚਾਹੀਦਾ ਹੈ ਹਮਰਾਖਤ ਪਾਤਸ਼ਾਹੀ ਦਾਵਾ। ਖਾਲਿਸਤਾਨ ਤੋਂ ਬਿਨਾ ਕੋਈ ਹੱਲ ਨਹੀਂ ਹੈ। ਕਿਰਪਾ ਕਰਕੇ ਇਸ ਨੂੰ ਲੋਕਾਂ ਸਾਹਮਣੇ ਰੱਖੋ ਤੇ ਇਸ ਖਿਲਾਫ ਕਦਮ ਚੁੱਕੋ। ਭੁੱਲ ਚੁੱਕ ਦੀ ਮਾਫੀ। ਪਾਤਸ਼ਾਹ ਕੌਮ ਤੇ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵੀਰ ਅਤਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪਰਸਨਲ ਈਮੇਲ ਲਿਖੀ ਹੈ SOS ਤੇ ਜੀ। ਇਹ ਆਪ ਵੀ ਬੜੇ ਖੋਜੀ ਨੇ, ਵਿਦਵਾਨ ਨੇ ਔਰ ਮੈਂਬਰ ਪਾਰਲੀਮੈਂਟ ਹੁੰਦੇ ਆ। ਇਹਨਾਂ ਨੇ ਖਾਲਿਸਤਾਨ ਦੇ ਲਈ ਬੜਾ ਅੱਛਾ ਕੇਸ ਜਿਹੜਾ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਉਭਾਰਿਆ ਔਰ ਹੁਣ ਵੀ ਬੜੀ ਕਨਵਿਕਸ਼ਨ ਦੇ ਨਾਲ, ਹਾਲਾਂ ਚਲੋ ਵਿਚਾਰਾਂ ਦਾ ਮਤਭੇਦ ਹੋ ਸਕਦਾ ਹੈ, ਹਰ ਇੱਕ ਦਾ ਇੱਕ ਤਰੀਕਾਕਾਰ ਹੈ ਕੰਮ ਕਰਨ ਦਾ, ਲੇਕਿਨ ਇਹਨਾਂ ਦੇ ਮਲਟੀਪਲ ਸ਼ੌਕ ਨੇ ਔਰ ਖ਼ਾਸ ਤੌਰ 'ਤੇ ਪੁਰਾਤਨ ਹੱਥ ਲਿਖਤਾਂ, ਪੁਰਾਤਨ ਜਿਹੜੇ ਸਾਡੇ ਡਰਾਫਟ ਨੇ, ਡਾਕੂਮੈਂਟ ਨੇ, ਉਹਨਾਂ ਨੂੰ ਇਹ ਖੋਜਦੇ ਨੇ। ਇਹਨਾਂ ਨੇ ਬੜੀ ਅੱਛੀ ਲਾਇਬ੍ਰੇਰੀ, ਜਦੋਂ ਕਿ ਇੱਕ ਪਾਸੇ ਸ਼੍ਰੋਮਣੀ ਕਮੇਟੀ ਔਰ ਸਾਡੇ ਦੂਜੇ ਅਦਾਰੇ ਸਭ ਭੱਜੇ ਹੋਏ ਨੇ ਔਰ ਇਹੀ ਕਾਰਨ ਹੈ ਕਿ ਅੱਜ ਗੈਰ ਸਿੱਖ ਔਰ ਸਿੱਖੀ ਭੇਸ 'ਚ ਜਿਹੜੇ ਏਜੰਸੀਆਂ ਦੇ ਖਰੀਦੇ ਹੋਏ ਸਕਾਲਰ ਨੇ ਉਹ ਹਰ ਚੀਜ਼ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਦੀ ਪ੍ਰਮਾਣਿਕਤਾ ਤੋਂ ਲੈ ਕੇ ਖਾਲਸਾ ਪੰਥ ਦੀ ਸਾਜਨਾ ਤੱਕ ਜੀ ਹਰ ਚੀਜ਼ ਨੂੰ ਉਹ ਸ਼ੱਕ ਦੇ ਘੇਰੇ 'ਚ, ਦਾਇਰੇ 'ਚ ਲਿਆ ਰਹੇ ਨੇ। ਸੋ ਇਹ ਬੜੇ ਖੋਜੀ ਢੰਗ ਦੇ ਨਾਲ ਵਿਦ ਪ੍ਰੂਫਸ, ਇਹ ਸਭ ਤੋਂ ਅਹਿਮ ਹੁੰਦਾ। ਬਹੁਤ ਵਾਰ ਸਾਡੀ ਕਨਵਿਕਸ਼ਨ ਹੁੰਦੀ ਹੈ ਕਿਸੇ ਗੱਲ ਨੂੰ ਅਸੀਂ ਬਾਈ ਫੇਥ ਮੰਨਦੇ, ਪਰ ਜਦੋਂ ਤੁਹਾਡਾ ਸਕਾਲਰਲੀ ਵਰਲਡ ਦੇ ਵਿੱਚ ਵਾਹ ਪੈਂਦਾ ਹੈ, ਜਦੋਂ ਇੰਟੈਲੈਕਟ ਦੀ ਲੜਾਈ ਇੰਟੈਲੈਕਟ ਨਾਲ ਹੁੰਦੀ ਹੈ ਔਰ ਰਿਸਰਚ ਦੀ ਗੱਲ ਰਿਸਰਚ ਨਾਲ ਹੁੰਦੀ ਹੈ, ਉਦੋਂ ਫਿਰ ਤੁਹਾਡੀ ਕਨਵਿਕਸ਼ਨ ਆਪਣੀ ਥਾਂ ਹੈ, ਲੇਕਿਨ ਉਦੋਂ ਫਿਰ ਇਹ ਡਾਕੂਮੈਂਟੇਸ਼ਨ ਬੜੀ ਇੰਪੋਰਟੈਂਟ ਹੁੰਦੀ ਹੈ। ਸੋ ਇਹਨਾਂ ਦੇ ਅਕਸਰ ਅੱਡ ਇਸ਼ੂਜ਼ ਦੇ ਉੱਤੇ ਜਦੋਂ ਇਹ ਕੋਈ ਨਵੀਂ ਚੀਜ਼ ਸਾਹਮਣੇ ਲਿਆਉਂਦੇ ਨੇ, ਮੈਂ ਉਹਨੂੰ ਬੜੇ ਦਿਲਚਸਪੀ ਦੇ ਨਾਲ ਜਿਹੜਾ ਦੇਖਦਾ ਔਰ ਮੇਰੇ ਲਈ ਉਹ ਜਾਣਕਾਰੀ ਭਰਪੂਰ ਹੁੰਦੇ। ਉਹਨਾਂ ਨੇ ਜਿਸ ਵੈਬਸਾਈਟ ਦਾ ਖਾਲਿਸਤਾਨ ਐਕਸਪੋਜ਼ ਦੇ ਨਾਂ ਥੱਲੇ ਓਨਟਾਰੀਓ 'ਚ ਜਿਹੜਾ ਏਜੰਸੀ ਆਪਰੇਟਿਵ ਕੋਈ ਬੈਠਾ ਹੈ, ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਸਾਰੀ ਜਿਹੜੀ ਹੈ ਉਹਦੀ ਡੀਟੇਲ ਕੱਢੀ ਹੈ। ਮੈਂ ਇਹ ਸਿੱਖਸ ਫਾਰ ਜਸਟਿਸ ਨੂੰ ਵੀ ਫਾਰਵਰਡ ਕਰ ਦਿੱਤੀ ਸੀ, ਕਿਉਂਕਿ ਉਹਨਾਂ ਦੇ ਉੱਤੇ ਵੀ ਪਹਿਲਾਂ ਫੇਸਬੁੱਕ ਔਰ ਦੂਸਰੇ ਤੀਸਰੇ ਸਾਰੇ ਪਾਸਿਓਂ ਅਟੈਕ ਨੇ, ਇਹ ਤਾਂ ਕੋਈ ਸ਼ੱਕ ਨਹੀਂ ਹੈ। ਔਰ ਇਹਦੇ 'ਤੇ ਜਿੰਨਾ ਕੁ ਮੈਂ ਇਹਦੇ ਆਰਟੀਕਲ ਸਕੈਨ ਕੀਤੇ ਕੁਇਕਲੀ, ਉਹ ਸਾਰੇ ਜਿਹੜੇ ਨੇ ਬੜੇ ਪੇਡ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪੇਡ ਜਿਹੜੇ ਹੁੰਦੇ ਨੇ ਔਰ ਉਹਨਾਂ ਥਾਵਾਂ ਨੂੰ ਟਾਰਗੇਟ ਕਰਨਾ ਜਿੱਥੋਂ ਸਮਝਦੇ ਨੇ ਵੀ ਇਹ ਵਲਨਰੇਬਲ ਨੇ। ਇਸ ਤੋਂ ਇਲਾਵਾ ਵੀ ਮੈਂ ਦੇਖ ਰਿਹਾ ਪਿਛਲੇ ਪੀਰੀਅਡ ਦੇ ਵਿੱਚ ਕਿਸ ਕਿਸਮ ਦੇ ਜਿਹੜੇ ਏਜੰਟ ਨੇ, ਮੈਂ ਸੈਂਟਰਲ ਜਰਸੀ ਸੀ ਪਿਛਲੇ ਵੀਕਐਂਡ 'ਤੇ ਔਰ ਗੁਰਦੁਆਰਾ ਸਾਹਿਬ ਜਿਹੜਾ ਉੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, 4 ਮਹੀਨੇ ਪਹਿਲਾਂ ਉਹਦੀ ਇਨੋਗਰੇਟ ਕੀਤਾ, ਉੱਥੇ ਮੈਂ ਐਡਰੈਸ ਕੀਤਾ ਜੀ। ਔਰ ਅਸੀਂ ਦੀਵਾਨ ਹਾਲ 'ਚੋਂ ਲੰਗਰ ਹਾਲ ਵੱਲ ਜਾ ਰਹੇ ਸੀ ਅਤੇ ਇੱਕ ਨੌਜਵਾਨ ਜਿਹੜਾ ਕਿ ਲਗਭਗ 25 ਸਾਲ ਪਹਿਲਾਂ ਮੈਨੂੰ ਮਿਲਿਆ ਸੀ ਕੈਲੀਫੋਰਨੀਆ 'ਚ, ਉਹ ਆਇਆ, ਮਿਲਿਆ, ਉਹਨੇ ਆਪਣੀ ਵਾਈਫ, ਬੱਚੇ ਉਹਦੇ ਜਵਾਨ ਸੀ, ਉਹਨਾਂ ਦੇ ਨਾਲ ਮਿਲਾਇਆ ਜੀ। ਅਤੇ ਫਿਰ ਉਹ ਮੈਨੂੰ ਕਹਿਣ ਲੱਗਾ, ਇੱਕ ਦਾ ਨਾਂ ਲੈ ਕੇ, ਕੈਲੀਫੋਰਨੀਆ 'ਚ ਕੈਟ ਬੈਠੀ ਹੈ, ਕਹਿੰਦਾ ਜੀ ਇਹ ਕੌਣ ਹੈ ਬੰਦਾ? ਕਹਿੰਦਾ ਜੀ ਇਹ ਤੁਹਾਡੇ ਬਾਰੇ ਕੁਛ ਨਾ ਕੁਛ ਇਹਨੇ ਇਹ ਭੇਜਦਾ ਰਹਿੰਦਾ ਹੈ। ਹਾਲਾਂਕਿ ਕਹਿੰਦਾ ਮੈਂ ਉਹਦੀਆਂ 7-8 ਜਿਹੜੀਆਂ ਆਈਡੀਜ਼ ਨੇ ਉਹ ਬਲੌਕ ਕੀਤੀਆਂ, ਪਰ ਉਹ ਪਤਾ ਨਹੀਂ ਕਿੱਥੋਂ ਫਿਰ ਕਿਹੜੀ ਈਮੇਲ ਜਾਲੀ ਬਣਾ ਕੇ ਉਹ ਜਿਹੜਾ ਕਰਦਾ ਹੈ। ਔਰ ਅੱਜ ਹੀ ਸਾਡੇ ਨਿਊਜ਼ ਹੋਸਟ ਬੀਬੀ ਵੀ ਦੱਸ ਰਹੇ ਸੀ ਕਿ ਕਿਵੇਂ ਉਹਨਾਂ ਦੀ ਸਿਸਟਰ ਜਿਹੜੀ ਕਿ ਆਪਣੇ ਨਾਂ ਨਾਲ ਖਾਲਸਾ ਲਿਖਦੇ ਨੇ, ਉਹਨਾਂ ਨੂੰ ਕੋਈ ਸਿੱਖ ਆਈਡੀ ਦੇ ਉੱਤੇ ਹੀ ਜਿਹੜਾ ਉਹ ਹਰਾਸ ਕਰ ਰਿਹਾ ਕਿ ਤੁਸੀਂ ਇਹ ਨਹੀਂ ਲਿਖ ਸਕਦੇ। ਔਰ ਦੂਸਰਾ, ਸੋ ਇਹ ਇੱਕ ਪੈਟਰਨ ਹੈ ਕਿ ਇਹਨਾਂ ਨੇ ਇਸ ਕਿਸਮ ਦੇ ਲੋਕਾਂ ਨੇ ਬਹੁਤ ਸਾਰੀ ਫੇਕ ਆਈਡੀਜ਼ ਬਣਾਈਆਂ ਹੋਈਆਂ। ਔਰ ਜਦੋਂ ਉਸ ਨੌਜਵਾਨ ਨੇ ਮੈਨੂੰ ਕਿਹਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹਨਾਂ ਦੀ ਬ੍ਰੈਡ ਬਟਰ ਇੱਥੋਂ ਨਿਕਲਦਾ ਹੈ, ਇਹਨਾਂ ਦੀ ਪੇ ਹੈ, ਇਹਨਾਂ ਦਾ ਜੌਬ ਇਹ ਹੈ ਕਿ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਨੂੰ YouTube 'ਤੇ ਫੋਲੋ ਕਰਦੇ ਨੇ, ਅਪਲੋਡ ਹੁੰਦੀ ਨਹੀਂ, ਥੱਲੇ ਐ 18 ਲਾਈਨਸ ਦੇ ਕਮੈਂਟ ਲਿਖੇ ਹੁੰਦੇ ਨੇ, ਕਿਹਦੇ ਕੋਲ ਟਾਈਮ ਹੁੰਦਾ। ਲੇਕਿਨ ਇਹ ਕਿਉਂਕਿ ਇਹਨਾਂ ਦਾ ਜੌਬ ਹੈ, ਇਹਨਾਂ ਨੇ ਮਾਰਕ ਕੀਤਾ। ਔਰ ਜਦੋਂ ਦਾ ਇਹ ਮੋਦੀ ਪਾਵਰ 'ਚ ਆਇਆ, ਪੂਰੀ IT ਵਾਲਿਆਂ ਦੀ ਫੌਜ ਇਹਨਾਂ ਨੇ ਹਾਇਰ ਕੀਤੀ ਹੋਈ ਹੈ, ਇਸ ਕੰਮ 'ਤੇ ਲੱਗੇ ਹੋਏ ਨੇ। ਔਰ ਬਿਲਕੁਲ ਇਹਨਾਂ ਨੇ ਠੀਕ ਕਿਹਾ ਕਿ ਵੀ ਇਹ ਨੌਜਵਾਨਾਂ ਨੂੰ ਹਿੰਦੂ ਵਿਚਾਰਧਾਰਾ ਵੱਲ ਜਿਹੜਾ ਉਹ ਤੋੜਨ ਦੀ ਕੋਸ਼ਿਸ਼ 'ਚ ਨੇ। ਜਿਨ੍ਹਾਂ ਅਸੀਂ ਮਾਰਚਿਸ ਦੀ ਗੱਲ ਕੀਤੀ ਹੈ, ਬੰਦੂਕਾਂ ਪਿਸਤੌਲਾਂ ਨਾਲ ਕੀਤਾ ਹੈ, ਉਹਨਾਂ 'ਚ ਜੇ 5 ਬੰਦੇ ਤੁਰੇ ਜਾਂਦੇ ਨੇ, ਜਿਹੜੀ ਪਿਕਚਰ ਹੈ ਉਹਨਾਂ 'ਚ ਤੁਸੀਂ 1 ਜਾਂ 2 ਸਿੱਖ ਦੇਖ ਸਕਦੇ ਹੋ। ਉਹਨਾਂ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਇੱਕ ਉਹ ਹੈ ਸ਼ਾਇਦ ਬਰਨਾਲੇ ਦੇ ਮਾਰਚ, ਜਿਹਨੇ ਪਿਛਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਸੀ। ਹੁਣ ਜਿਹੜੇ ਇਸ ਕਿਸਮ ਦੇ ਫਰਸਟ੍ਰੇਟ ਡਿਸਕ੍ਰੈਂਟਡ ਲੋਕ ਨੇ, ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਨੇ ਖੜੇ ਕਰ ਦਿੱਤੇ। ਅੰਮ੍ਰਿਤਸਰ ਜ਼ਿਲ੍ਹੇ ਦੇ ਹਵਾਲੇ ਨਾਲ ਮੈਨੂੰ ਸਾਡੇ ਕੈਲੀਫੋਰਨੀਆ ਤੋਂ ਇੱਕ ਵੈਲ ਵਿਸ਼ਰ ਨੇ, ਉਹ ਦੱਸ ਰਹੇ ਸੀ, ਉਹਨਾਂ ਦੇ ਨਾਲ ਉਹ ਵੀ ਇੱਕ ਰੇਡੀਓ ਪ੍ਰੋਗਰਾਮ ਕਰਦੇ ਨੇ ਬੇਕਰਸਫੀਲਡ, ਤੇ ਉਹਨਾਂ ਦੇ ਕੋ-ਹੋਸਟ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ, ਤੇ ਉਹ ਦੱਸ ਰਹੇ ਸੀ ਕਿ ਜੀ ਸਾਡੇ ਪਿੰਡਾਂ 'ਚ 20,000 ਰੁਪਏ ਦੇ ਉੱਤੇ ਜਿਹੜੇ ਸਿੱਖ ਨੌਜਵਾਨ ਨੇ ਉਹ ਹਾਇਰ ਕੀਤੇ ਨੇ RSS ਨੇ। ਉਹ ਕਹਿੰਦੇ ਜੀ ਇੱਥੇ ਅਸੀਂ ਜਾਂ ਡਰੱਗ ਨਾਲ ਮਰ ਰਹੇ ਹਾਂ, ਨੌਕਰੀ ਕੋਈ ਹੈ ਨਹੀਂ,
ਇਹ ਦਿੰਦੇ ਨੇ, ਲੈ ਲਓ, ਕੀ ਹੈ ਇੱਥੇ ਭਾਰਤ ਮਾਤਾ ਕੀ ਜੈ ਵੀ ਕਹਿ ਦਿਆਂਗੇ, ਕੋਈ ਨਹੀਂ, ਪੈਸੇ ਤਾਂ ਘਰ ਆਉਂਦੇ ਨੇ, ਰੋਟੀ ਤਾਂ ਘਰ ਪੱਕਦੀ। ਔਰ ਉਹ ਕਹਿੰਦੇ ਵੀ ਇਸ ਤੇਜ਼ੀ ਨਾਲ ਇਹ ਜਿਹੜੀ ਪੇਂਡੂ ਬੈਲਟ ਦੇ ਵਿੱਚ RSS ਜਿਹੜੀ ਹੈ ਸਿੱਖਾਂ ਨੂੰ ਰਿਕਰੂਟ ਕਰ ਰਹੀ ਹੈ। ਔਰ ਇਹ ਨਜ਼ਰ ਆ ਰਿਹਾ ਜਿਹੜੇ ਮਾਰਚਿਸ ਨੇ ਕੱਲ ਨੂੰ, ਜਿਵੇਂ ਸੌਦਾ ਸਾਧ ਵਾਲਿਆਂ ਦੇ ਫਾਲੋਅਰ ਵੀ ਸਿੱਖ ਬਣ ਗਏ, ਉਹ ਟਕਰਾਅ ਇੱਧਰ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜੀ ਹਿੰਦੂ ਵਿਚਾਰਧਾਰਾ ਦੇ ਵੱਲ ਤੋਰਨ ਦੇ ਲਈ ਬ੍ਰੇਨ ਵਾਸ਼ ਐਂਡ ਮਨੀ ਇਹ ਟੈਕਟਿਕ ਇਸਤੇਮਾਲ ਹੋ ਰਹੇ ਨੇ। ਔਰ ਉਹਨਾਂ ਨੇ ਜਿਵੇਂ ਉਹਨਾਂ ਦੀ ਕਨਵਿਕਸ਼ਨ ਹੈ, ਸਾਡਾ ਵੀ ਇਹੀ ਜਿਹੜਾ ਬਿਲਕੁਲ ਕਨਕਲੂਜਨ ਹੈ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਕਿ ਅਲਟੀਮੇਟ ਜਿਹੜੀ ਸਾਡੀ ਡੈਸਟਨੀ ਹੈ ਉਹ ਪਾਤਸ਼ਾਹਤ ਨਾਲ ਹੈ, ਸੋਵਰਨਿਟੀ ਨਾਲ ਹੈ, ਬਾਦਸ਼ਾਹਤ ਨਾਲ ਹੈ, ਆਪਣੀ ਕਿਸਮਤ ਆਪ ਘੜਨ ਨਾਲ ਹੈ। ਇਸ ਤੋਂ ਬਿਨਾਂ ਅਸੀਂ ਸਰਵਾਈਵ ਨਹੀਂ ਕਰ ਸਕਦੇ। ਸੋ ਵੀਰ ਅਤਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਔਰ ਇਹ ਵਡਮੁੱਲੀ ਜਾਣਕਾਰੀ ਉਹਨਾਂ ਨੇ ਦਿੱਤੀ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।